ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ। ਨਹਿਰਾਂ ਕਿਹਨੇ ਕੱਢੀਆਂ? ਕਾਂਗਰਸ ਸਰਕਾਰ ਦੇ ਵੇਲੇ ਕੱਢੀਆਂ ਗਈਆਂ। ਕਾਂਗਰਸ ਸਰਕਾਰ ਨੇ ਨਹਿਰਾਂ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ? ਭਗੌੜਿਆਂ ਨੇ ਕੀਤੇ ਨੇ। ਕਿੱਡੀ ਕਮਾਲ ਦੀ ਗੱਲ ਹੈ। ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਅੱਜ ਭਗੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ, ਚਲੋ ਇਉਂ ਕਰਦੇ ਆ, ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ, ਤੂੰ 2% ਬੋਲੇਗਾ, ਅਸੀਂ 100% ਬੋਲਾਂਗੇ। ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਆ, ਕਹਿੰਦੇ ਬੀਜੇਪੀ ਨਾਲ ਰਲੇ ਆ। ਕਿਹੜੇ ਬੀਜੇਪੀ ਨਾਲ ਰਲੇ? ਇਹ ਭਗੌੜਾ ਪਾਰਟੀ ਰਲੀ ਹੈ ਕੇਂਦਰ ਦੀ ਸਰਕਾਰ ਦੇ ਨਾਲ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ, ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਭਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਹਾ ਦੇਣਾ। ਜਿਹੜਾ ਕੋਈ ਵੱਖਰੀ ਸੁਰ ਅਲਾਪਦਾ ਹੈ, ਜਿਹੜਾ ਕੋਈ ਚੱਜ ਦੀ ਗੱਲ ਕਰਦਾ ਹੈ, ਢੰਗ ਦੀ ਗੱਲ ਕਰਦਾ ਹੈ, ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ, ਉਹਨੂੰ ਤੁਸੀਂ ਬੀਜੇਪੀ ਵਾਲੇ ਕਹਿ ਦਿੰਦੇ ਹੋ। ਰਲੇ ਤੁਸੀਂ ਆਪ ਕਰਦੇ ਹੋ। ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ, ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ। ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ, ਨਿਭਾਈ ਪਹਿਰੇਦਾਰੀ? ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ। ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ, ਕਹਿੰਦੇ ਅਸੀਂ ਪੰਥ ਪ੍ਰਸਤ। ਜਿਹੜੀ ਗੱਲੋਂ ਪੰਥ ਪ੍ਰਸਤ ਹੈ? ਤੁਸੀਂ ਭਗੌੜੇ ਹੋ। ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ, ਤੁਸੀਂ ਪੰਥ ਦੇ ਭਗੌੜੇ ਹੋ, ਤੁਸੀਂ ਕੌਮ ਦੇ ਭਗੌੜੇ ਹੋ। ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਦੇ ਦਰਮਿਆਨ ਵੀ ਹੈਗੇ। ਤਾਮਿਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ। ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ। ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਲੋਕਾਂ ਦੀ, ਖਾਸ ਤੌਰ ਤੇ ਸਿੱਖਾਂ ਦੀ ਕਦੇ ਸਾਈਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ। ਜੇ ਕੇਂਦਰ ਨੇ ਸਿੱਖਾਂ ਦੀ ਸਾਈਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ। ਦੇਖੋ, ਘੱਟ ਗਿਣਤੀ ਸਿੱਖ ਨੇ ਭਾਰਤ ਦੇ ਵਿੱਚ, ਤੇ ਜਿੰਨਾ ਚਿਰ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ, ਚਾਹੇ ਉਹ ਹੱਕ ਪਾਣੀਆਂ ਦੇ ਹੋਣ, ਚਾਹੇ ਉਹ ਹੱਕ ਭਾਸ਼ਾ ਦੇ ਹੋਣ, ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ, ਚਾਹੇ ਮਜ਼ਦੂਰੀ ਰੇਟਾਂ ਦੇ ਹੋਣ, ਉਹਨਾਂ ਚਿਰ ਨਾ ਸਾਡਾ ਸਟੇਟ ਤਰੱਕੀ ਕਰੂਗਾ। ਤੇ ਜੇ ਸਾਡਾ ਪੰਜਾਬ ਨਾ ਤਰੱਕੀ ਕੀਤਾ ਤੇ ਫਿਰ ਭਾਰਤ ਵੀ ਤਰੱਕੀ ਨਹੀਂ ਕਰ ਸਕੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ, ਉੱਥੇ ਆਪ ਸਾਰੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦਾ। ਜਦੋਂ ਮੈਂ ਆ ਰਿਹਾ ਸੀ ਤੇ ਕੁਝ ਨੌਜਵਾਨਾਂ ਨੇ ਮੈਨੂੰ ਦੱਸਿਆ ਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਡਾਲ ਦੇ ਵਿੱਚ ਹਾਜ਼ਰ ਹੈ। ਉਹਨਾਂ ਇਹ ਵੀ ਦੱਸਿਆ ਕਿ ਹਾਲਾਂਕਿ ਇਲਾਕੇ ਦੇ ਕੁਝ ਰੇਤਾ ਚੋਰਾਂ ਵੱਲੋਂ ਸੰਗਤ ਨੂੰ ਰੋਕਣ ਦਾ ਯਤਨ ਕੀਤਾ ਗਿਆ, ਪਤਾ ਨਹੀਂ ਰੇਤਾ ਚੋਰ ਕਿਹਨੂੰ ਕਹਿੰਦੇ ਸੀ ਉਹ, ਪਰ ਬੜੀ ਵੱਡੀ ਗਿਣਤੀ ਵਿੱਚ ਤੁਸੀਂ ਪਹੁੰਚੇ ਹੋਏ ਦੇ ਬਾਵਜੂਦ ਮੈਂ ਬਹੁਤ ਧੰਨਵਾਦ ਕਰਦਾ। ਅੱਜ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ। ਉਸ ਖੇਤਰੀ ਪਾਰਟੀ ਦੀ ਲੋੜ ਹੈ ਜਿਹੜਾ ਪੰਜਾਬੀਅਤ ਤੇ ਪੰਥ ਦੀ ਗੱਲ ਕਰ ਸਕੇ, ਹੱਕਾਂ ਦੀ ਗੱਲ ਕਰ ਸਕੇ। ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ, ਇਸ ਨੇ ਪਿਛਲੇ 70 ਸਾਲਾਂ ਤੋਂ ਭਾਰਤ ਦੀ ਅਖੰਡਤਾ ਦੇ ਨਾਮ ਹੇਠ ਰਾਜਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ, ਸਟੇਟਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਸੀ ਤੇ ਚਾਹੇ ਮੌਜੂਦਾ ਬੀਜੇਪੀ ਸਰਕਾਰ ਹੈ।
ਤੇ ਜਿਹੜਾ ਅੱਜ ਅਸੀਂ ਦੇਖਦੇ ਹਾਂ ਪਾਣੀਆਂ ਦਾ ਰੌਲਾ ਪੈ ਰਿਹਾ, ਇਹ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ, ਇੱਕ ਸਟੇਟ ਨੂੰ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ, ਇਹ ਵੀ ਜਿਹੜੀ ਹੈ ਕਾਰਗਰ ਸਾਬਤ ਨਹੀਂ ਹੋਈ। ਗਲਤ ਸਮਝੌਤਿਆਂ ਤਹਿਤ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਜਿੰਨਾ ਪਾਣੀ ਹਰਿਆਣਾ ਵਰਤਦਾ ਹੈ ਉਹ 30 ਮਈ ਤੋਂ ਲੈ ਕੇ 30 ਮਈ ਤੱਕ ਵਰਤਦਾ ਹੈ ਤੇ ਜਿਹੜਾ ਉਹਦਾ ਕੋਟਾ ਸੀ ਉਹਨੇ 1 ਮਹੀਨਾ ਪਹਿਲਾਂ ਪੂਰਾ ਕਰ ਲਿਆ। ਹੋ ਸਕਦਾ ਪਹਿਲਾਂ ਵੀ ਜਿਹੜਾ ਉਹਦਾ ਕੋਟਾ ਮਹੀਨਾ ਪਹਿਲਾਂ ਪੂਰਾ ਹੋ ਜਾਂਦਾ ਹੋਵੇ, ਪਰ ਇਸ ਵਾਰ ਜਿਹੜਾ ਰੌਲਾ ਪਿਆ। ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਪਾਣੀ ਦੀ ਬੂੰਦ ਨਹੀਂ ਦੇਣੀ, ਤੇ ਹਰਿਆਣੇ ਦੇ ਜਿਹੜੇ ਨੇ ਬੀਜੇਪੀ ਦੇ ਲਾਗੂ ਉਹ ਕਹਿੰਦੇ ਅਸੀਂ ਧੌਂਸ ਨਾਲ ਪਾਣੀ ਲੈਣਾ। ਪੰਜਾਬ ਦੇ ਕਾਂਗਰਸੀ ਲੀਡਰ ਜਿਹੜੇ ਨੇ ਉਹ ਕਹਿੰਦੇ ਅਸੀਂ ਪਾਣੀ ਦੀ ਹੋਰ ਤਾਂ ਹੋਰ ਭਗੌੜੇ ਦਲ ਦੇ ਆਗੂ ਕਹਿੰਦੇ ਅਸੀਂ ਪਾਣੀ ਦੀ ਜਾਨ ਦੇ ਦਿਆਂਗੇ, ਤੇ ਇਹਨਾਂ ਦੇ ਰਿਸ਼ਤੇਦਾਰ ਚਟਾਲੇ ਜਿਹੜੇ ਨੇ ਉਹ ਕਹਿੰਦੇ ਲਾਤੂ ਕੇ ਭੂਤ ਬਾਤੋਂ ਸੇ ਨਹੀਂ ਮਾਰਦੇ, ਇਹਨਾਂ ਨੂੰ ਕੁੱਟੋ ਕਹਿੰਦੇ ਫਿਰ ਪਾਣੀ ਦੇਣਗੇ। ਜੀ ਕਮਾਲ ਦੀ ਗੱਲ। ਆ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਗੋਦੀ ਮੀਡੀਆ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਫੈਲਾਉਣ ਦਾ ਕੰਮ ਕੀਤਾ। ਬੜੀ ਮਾੜੀ ਘਟਨਾ ਵਾਪਰੀ ਪਹਿਲਗਾਮ ਦੇ ਵਿੱਚ, ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ। ਇਹ ਨਿਰਦਈ ਗੁਨਾਹਕਾਰਾ ਸੀ, ਇਹ ਜ਼ਾਲਮਾਨਾ ਤੇ ਵਹਿਸ਼ੀ ਕਾਰਾ ਸੀ, ਇਹ ਨਹੀਂ ਹੋਣਾ ਚਾਹੀਦਾ ਸੀ। ਪਰ ਪਹਿਲਗਾਮ ਦੇ ਮੁੱਦੇ ਨੂੰ ਲੈ ਕੇ ਗੋਦੀ ਮੀਡੀਆ ਨੇ, ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ, ਇਹਨਾਂ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ। ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣੇ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਦੋ ਸਟੇਟਾਂ ਦੇ ਲੋਕਾਂ ਦਰਮਿਆਨ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਹੇ। ਜਦੋਂ DCA ਪਾਸ ਹੋਇਆ, ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ, 2019 ਦੇ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਹੋਇਆ, ਉਦੋਂ ਪੰਜਾਬ ਦੇ ਜਿਹੜੇ MP ਹੈ ਇਹਨਾਂ DCA ਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ MP ਸੀ, ਬੀਬੀ ਹਰਸਿਮਰਤ ਕੌਰ ਵੀ MP ਸੀ, ਕਾਂਗਰਸ ਦੇ ਵੀ MP ਸੀ ਪਾਰਲੀਮੈਂਟ ਦੇ ਵਿੱਚ। ਜਦੋਂ ਡੈਮ ਸੇਫਟੀ ਐਕਟ DCA ਜਿਹੜਾ ਪਾਸ ਹੋਇਆ, ਉਸ ਵਕਤ ਜਿਹੜੇ ਹੈ ਇਹ ਕੀ ਕਰ ਰਹੇ ਸੀ? ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ? ਇਹ ਪੰਜਾਬ ਦੇ ਲੋਕਾਂ ਨੂੰ ਦੱਸਣ। ਮੂਰਖ ਬਣਾਉਣ ਦੀ ਜਿਹੜੀ ਰਾਜਨੀਤੀ ਜਿਹੜੀ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਹ ਮੂਰਖ ਬਣਾਇਆ ਜਾ ਰਿਹਾ, ਮੂਰਖ ਬਣਾ ਕੇ ਜਿਹੜਾ ਉਹ ਪਾਣੀ ਲੁੱਟਿਆ ਜਾ ਰਿਹਾ। ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਪਾਣੀ ਤਾਂ ਸਾਡਾ ਹੈ। ਕਮਾਲ ਦੀ ਗੱਲ ਹੈ, ਕਹਿੰਦਾ ਪਾਣੀ ਤਾਂ ਸਾਡਾ ਹੈ, ਹਿਮਾਚਲ ਚੋਂ ਨਿਕਲਦਾ ਹੈ। ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ? ਦੁਨੀਆ ਦੇ ਵਿੱਚ ਪਾਣੀ ਦਾ ਕਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ। ਤਿੱਬਤ ਦੇ ਵਿੱਚੋਂ ਸਿੰਧ ਦਰਿਆ ਨਿਕਲਦਾ, ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ, ਔਰ ਗੰਗਾ ਕਿੱਥੋਂ ਨਿਕਲਦੀ ਹੈ? ਗੰਗਾ ਕਹਿੰਦੇ ਕੈਲਾਸ਼ ਚੋਂ ਨਿਕਲਦੀ ਹੈ। ਤੇ ਕੈਲਾਸ਼ ਪਰਬਤ ਕਿੱਥੇ ਹੈ? ਤਿੱਬਤ ਦੇ ਵਿੱਚ ਹੈ। ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ? ਚਾਈਨਾ ਦਾ ਕੰਟਰੋਲ ਹੈ, ਚਾਈਨਾ ਕੋਲ ਹੈ ਤਿੱਬਤ। ਆ ਸਤਲੁਜ ਦਾ ਜਿਹੜਾ ਅਸਲੀ ਉਦਗਮ ਸਥਾਨ ਜਿਹੜਾ ਨਾ ਇਹ ਵੀ ਤਿੱਬਤੀ ਹੈ। ਜੇ ਚਾਈਨਾ ਨੇ ਕਹਿਤਾ ਵੀ ਇਹ ਤਾਂ ਸਾਡਾ ਪਾਣੀ ਹੈ, ਤੁਸੀਂ ਕੀ ਢੇਕੇ ਲੱਗਦੇ ਹੋ, ਫਿਰ ਕੀ ਕਰੋਗੇ? ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਫਜ਼ੂਲ ਦੀਆਂ ਨੇ। ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ। ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾਉਂਦੇ। ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ। ਇਹ ਹੋ ਸਕਦਾ ਹੈ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ। ਕਿਉਂ ਨਹੀਂ ਵਿਰੋਧ ਕੀਤਾ ਉਸ ਵਕਤ? ਨਹਿਰਾਂ ਕਿਹਨੇ ਕੱਢੀਆਂ? ਕਾਂਗਰਸ ਸਰਕਾਰ ਦੇ ਵੇਲੇ ਕੱਢੀਆਂ ਗਈਆਂ। ਕਾਂਗਰਸ ਸਰਕਾਰ ਨੇ ਨਹਿਰਾਂ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ? ਭਗੌੜਿਆਂ ਨੇ ਕੀਤੇ ਨੇ। ਕਿੱਡੀ ਕਮਾਲ ਦੀ ਗੱਲ ਹੈ। ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ। ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ। ਸੋ ਸਾਧ ਸੰਗਤ ਜੀ, ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ। ਚਲੋ ਬਈ, ਉਹਨਾਂ ਦੀ ਜ਼ੁਬਾਨ ਦੇ ਵਿੱਚ ਘਿਓ ਸ਼ੱਕਰ, ਭਗੌੜਿਆਂ ਨੇ ਨੱਚਣਾ ਸ਼ੁਰੂ ਕਰਤਾ।
ਭੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹੇ ਤਾਂ ਉਹ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ। ਤੁਹਾਨੂੰ ਭੰਗੜੇ ਪਾਉਣ ਦੀ ਲੋੜ ਨਹੀਂ ਹੈ, ਤੁਸੀਂ ਭਗੌੜੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ। ਅੱਜ ਕੀ ਕਹਿ ਰਹੇ ਨੇ? ਅੱਜ ਭਗੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ। ਮੀਡੀਆ ਸਾਰਾ ਹਾਜ਼ਰ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਚਲੋ ਇਉਂ ਕਰਦੇ ਹਾਂ, ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ, ਤੂੰ 2% ਬੋਲੇਗਾ, ਅਸੀਂ 100% ਬੋਲਾਂਗੇ। ਤੂੰ ਬੋਲ ਕੇ ਤਾਂ ਦਿਖਾ। ਤੂੰ 10% ਬੋਲੇਗਾ, ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ। ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ, ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ। ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ, ਤੇ ਦੋਸ਼ ਸਾਡੇ ਤੇ ਲਾਉਣੇ ਆ, ਕਹਿੰਦੇ ਬੀਜੇਪੀ ਨਾਲ ਰਲੇ ਆ। ਕਿਹੜੇ ਬੀਜੇਪੀ ਨਾਲ ਰਲੇ? ਬੋਲ ਤੂੰ ਬੀਜੇਪੀ ਦੇ ਖਿਲਾਫ। ਸੋ ਰਲੇ ਤਾਂ ਤੁਸੀਂ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ, ਪੈਂਡਿੰਗ ਨੇ। ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ? ਇਹਨਾਂ ਭਗੌੜਿਆਂ ਨੂੰ। ਤੇ ਇਲੈਕਸ਼ਨ ਕਰਾ ਕੌਣ ਨਹੀਂ ਰਿਹਾ? ਕੇਂਦਰ ਸਰਕਾਰ। ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ, ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ? ਤੁਸੀਂ ਰਲੇ ਹੋ। ਇਹ ਭਗੌੜਾ ਪਾਰਟੀ ਰਲੀ ਹੈ ਕੇਂਦਰ ਦੀ ਸਰਕਾਰ ਦੇ ਨਾਲ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ। ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਭਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਹਾ ਦੇਣਾ। ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੋਣ ਦਿਓ ਜੀ, ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ। ਅਸੀਂ ਧਰਮ ਖਿਆਲੀਆਂ ਨੂੰ, ਅਸੀਂ ਅੱਤਵਾਦੀਆਂ ਨੂੰ, ਵੱਖਵਾਦੀਆਂ ਨੂੰ ਨੇੜੇ ਨਹੀਂ ਲੱਗਣ ਦੇਵਾਂਗੇ ਜੀ, ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ, ਕਿਉਂਕਿ ਮਾਹੌਲ ਠੀਕ ਨਹੀਂ। ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ, ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ। ਰਲੇ ਤਾਂ ਤੁਸੀਂ ਹੋ। ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ। ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ। ਕਿਉਂ ਨਹੀਂ ਮਤਾ ਪਾਉਂਦੇ ਤੁਸੀਂ? ਰਲੇ ਤੁਸੀਂ ਹੋ। ਤੇ ਦੱਸੀ ਸਾਨੂੰ ਜਾਂਦੇ ਆ, ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ, ਕਹਿੰਦੇ ਜੀ ਜਿਹੜਾ ਕੋਈ ਮਾੜਾ ਮੋਟਾ ਖਿਲਾਫ ਬੋਲਦਾ ਹੈ ਸ਼ੁਰੂ ਤੋਂ ਨਹੀਂ। ਟੌੜਾ ਸਾਹਿਬ, ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੌੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ। ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ। ਤੇ ਜਿਸ ਦਿਨ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਸੀ ਉਹ ਵੱਖਰੇ ਹੋਏ, ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੇ। ਕਹਿੰਦੇ ਕਾਂਗਰਸੀ ਹੈ ਜੀ। ਕਿੱਡੀ ਕਮਾਲ ਦੀ ਗੱਲ। ਜਿਹੜਾ ਕੋਈ ਵੱਖਰੀ ਸੁਰ ਅਲਾਪਦਾ ਹੈ, ਜਿਹੜਾ ਕੋਈ ਚੱਜ ਦੀ ਗੱਲ ਕਰਦਾ ਹੈ, ਢੰਗ ਦੀ ਗੱਲ ਕਰਦਾ ਹੈ, ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ, ਉਹਨੂੰ ਤੁਸੀਂ ਬੀਜੇਪੀ ਵਾਲੇ ਕਹਿ ਦਿੰਦੇ ਹੋ। ਰਲੇ ਤੁਸੀਂ ਆਪ ਫਿਰਦੇ ਹੋ, ਘਿਓ ਖਿਚੜੀ ਤੁਸੀਂ ਆਪ ਹੋਏ ਫਿਰਦੇ ਹੋ। ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ, ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ। ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ, ਨਿਭਾਈ ਪਹਿਰੇਦਾਰੀ? ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ। ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ, ਸਿੱਖ ਸੰਕਲਪ ਢਾਏ ਨੇ। ਕਾਂਗਰਸ ਨੇ ਬਿਲਡਿੰਗ ਢਾਈ ਸੀ, ਅਸੀਂ ਉਦੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈ ਹੈ ਵਧੀਆ। ਤੇ ਜਿਹੜੇ ਤੁਸੀਂ ਸੰਕਲਪ ਢਾਤੇ, ਜਿਹੜੇ ਤੁਸੀਂ ਸਿਧਾਂਤ ਢਾਤੇ, ਉਹਨਾਂ ਨੂੰ ਕੌਣ ਉਸਾਰੂਗਾ? ਕੌਣ ਬਣਾਊਗਾ ਉਹਨਾਂ ਨੂੰ? ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ? ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾਹ ਲਾਈ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਈ ਹੈ। ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ, ਕਹਿੰਦੇ ਅਸੀਂ ਪੰਥ ਪ੍ਰਸਤ। ਕਿਹੜੀ ਗੱਲੋਂ ਪੰਥ ਪ੍ਰਸਤ ਹੈ? ਤੁਸੀਂ ਭਗੌੜੇ ਹੋ। ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ, ਤੁਸੀਂ ਪੰਥ ਦੇ ਭਗੌੜੇ ਹੋ, ਤੁਸੀਂ ਕੌਮ ਦੇ ਭਗੌੜੇ ਹੋ। ਮੈਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੋਲਦਿਆਂ ਇੱਕ ਸ਼ਬਦ ਕਹੇ ਸੀ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ, ਪੰਜਾਬ ਦੇ ਲੋਕਾਂ ਨੇ ਬਣਾਈ ਸੀ। ਔਰ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਪਿਛਲੇ 5 ਸਾਲ ਥਾਣਿਆਂ ਦੇ ਵਿੱਚ ਬਜ਼ੁਰਗਾਂ ਦੀਆਂ ਦਾੜੀਆਂ ਰੋਲੀਆਂ ਸੀ। ਪਿਛਲੇ 5 ਸਾਲਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜ਼ਬਰ ਜ਼ਨਾਹ ਹੋਏ ਸੀ। ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਕਾਂਗਰਸ ਦੀ ਸਰਕਾਰ ਸੀ, ਕੋ ਕੇ ਸਿੱਖ ਨੌਜਵਾਨ ਮਾਰੇ ਸੀ। ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਕਿ ਇਹ ਜਿਹੜੇ ਜ਼ਖਮ ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਰੂਗੀ ਇਹਨਾਂ ਜ਼ਖਮਾਂ ਨੂੰ।
ਪਰ ਤੁਸੀਂ ਭਰੇ, ਤੁਸੀਂ ਸਮੈਤ ਸਿੰਘ ਸੈਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਉਹਨਾਂ ਜ਼ਖਮਾਂ ਦੇ ਉੱਤੇ ਲੂਣ ਸੁੱਟਿਆ ਤੇ ਅਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਪੰਥ ਪ੍ਰਸਤ ਹਾਂ। ਕਿਹੜੀ ਗੱਲੋਂ ਤੁਸੀਂ ਪੰਥ ਪ੍ਰਸਤ ਹੋ? ਦੱਸਣੇ ਭਗੌੜੇ ਜਿਹੜੇ ਸ਼੍ਰੋਮਣੀ ਅਕਾਲ ਤਖਤ ਸਾਹਿਬ ਤੋਂ ਵੀ ਭਗੌੜੇ ਨੇ, ਪੰਥ ਦੇ ਵੀ ਭਗੌੜੇ ਨੇ। ਸੋ ਸਾਧ ਸੰਗਤ ਜੀ, ਜੇ ਪੰਜਾਬ ਨੂੰ ਬਚਾਉਣੇ, ਜੇ ਪੰਥ ਨੂੰ ਬਚਾਉਣੇ, ਜੇ ਪੰਥ ਦੇ ਹੱਕਾਂ ਦੀ, ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਹੈ ਤੇ ਸਾਨੂੰ ਫਿਰ ਐਸੀ ਖੇਤਰੀ ਪਾਰਟੀ ਦੀ ਲੋੜ ਹੈ ਜਿਹਦਾ ਮੁਖੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਵਾਂਗ ਡਟ ਕੇ ਜਿਹੜਾ ਹੈ ਉਹ ਸਟੈਂਡ ਲਵੇ। ਸਾਨੂੰ ਅੰਦਰ ਖਾਤੇ ਸਮਝੌਤੇ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ। ਕੀ ਕਹਿ ਕੇ ਸਮਝੌਤਾ ਕੀਤਾ? ਕਹਿੰਦੇ ਜੀ ਸਾਡਾ 9 ਮਾਸ ਦਾ ਰਿਸ਼ਤਾ ਹੈ, 9 ਮਾਸ ਦਾ ਰਿਸ਼ਤਾ। ਬੀਜੇਪੀ 9 ਹੈ, ਸਾਡਾ ਮਾਸ ਹੈ। ਉਹਨਾਂ ਨੇ ਨੋਚਤਾ, ਫਿਰ ਉਹ ਨੋਚ ਕੇ ਲੈ ਗਏ। ਇਸ ਕਰਕੇ ਤੁਸੀਂ ਬਿਨਾਂ ਸ਼ਰਤ ਸਮਝੌਤੇ ਕੀਤੇ, ਬਿਨਾਂ ਸ਼ਰਤ। ਮੈਂ ਇਤਿਹਾਸ ਦੀ ਇੱਕ ਗੱਲ ਤੁਹਾਨੂੰ ਕਹਿਣ ਲੱਗਿਆ। ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ, ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿਚਕਾਰ ਰਾਜਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਸੀ ਸ਼ਹਿਜ਼ਾਦਾ ਮੁਅੱਜ਼ਮ। ਉਹ ਭਾਈ ਨੰਦ ਲਾਲ ਜੀ ਕਿਸੇ ਸਮੇਂ ਉਹਦੇ ਦੀਵਾਨ ਰਹੇ ਸੀ ਤੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ। ਉਹਨਾਂ ਬੁਲਾ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ। ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਇਤਾ ਕਰਨ। ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ, ਆ ਕੇ ਕਹਿਣ ਲੱਗੇ, ਮਹਾਰਾਜ, ਔਰੰਗਜ਼ੇਬ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ ਤੁਹਾਡੀ ਸਹਾਇਤਾ ਮੰਗਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦੇ ਦਿਆਂਗੇ, ਪਰ ਬਿਨਾਂ ਸ਼ਰਤ ਨਹੀਂ, ਸ਼ਰਤਾਂ ਦੇ ਸਹਿਤ ਦੇਾਂਗੇ। ਜਾ ਕੇ ਭਾਈ ਨੰਦ ਲਾਲ ਜੀ ਮੁਅੱਜ਼ਮ ਨੂੰ ਕਹਿਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੈ ਮਦਦ ਤਾਂ ਕਰ ਦਿਆਂਗੇ ਪਰ ਸ਼ਰਤਾਂ ਦੇ ਸਹਿਤ ਕਰਾਂਗੇ। ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ? ਫਿਰ ਆ ਗਏ ਭਾਈ ਨੰਦ ਲਾਲ ਜੀ, ਕਹਿੰਦੇ ਮਹਾਰਾਜ ਕੀ ਸ਼ਰਤਾਂ ਨੇ? ਕਹਿੰਦੇ ਪਹਿਲੀ ਸ਼ਰਤ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸਾਡੇ ਹਵਾਲੇ ਕਰੋ, ਉਹਨੇ ਜ਼ੁਲਮ ਕੀਤੇ ਨੇ, ਧੱਕੇ ਕੀਤੇ ਨੇ, ਉਹ ਸਾਡੇ ਹਵਾਲੇ ਕਰੋ। ਕਹਿੰਦੇ ਹੋਰ, ਕਹਿੰਦੇ ਹਿੰਦੂਆਂ ਦੇ ਪ੍ਰਤੀ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਨਾਂ ਨੂੰ ਚੇਂਜ ਕਰੋ, ਉਹਨਾਂ 'ਚ ਤਬਦੀਲੀ ਕਰੋ। ਉਹ ਜਾ ਕੇ ਭਾਈ ਨੰਦ ਲਾਲ ਜੀ ਸ਼ਹਿਜ਼ਾਦਾ ਮੁਅੱਜ਼ਮ ਨੂੰ ਕਹਿਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆਹ ਸ਼ਰਤਾਂ ਨੇ। ਕਹਿੰਦਾ ਮਨਜ਼ੂਰ ਹੈ। ਫਿਰ ਭਾਈ ਨੰਦ ਲਾਲ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਕਹਿਣ ਲੱਗੇ, ਮਹਾਰਾਜ, ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ। ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਤੇ ਦਬਾਰ ਨਹੀਂ ਕਰਦੇ, ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰਨ। ਤੇ ਸ਼ਹਿਜ਼ਾਦਾ ਮੁਅੱਜ਼ਮ ਨੇ ਆਪਣੀ ਮੋਹਰ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਿਜ਼ਾਦੇ ਮੁਅੱਜ਼ਮ ਦੀ ਸਹਾਇਤਾ ਕੀਤੀ। ਇਤਿਹਾਸ ਗਵਾਹ ਹੈ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਉਹ ਬਾਦਸ਼ਾਹ ਬਣਿਆ। ਇਹ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ। ਤੇ ਤੁਸੀਂ ਗੋਡੇ ਟੇਕ ਤੇ ਬਿਨਾਂ ਸ਼ਰਤ ਤੁਸੀਂ ਹਮਾਇਤ ਦਿੱਤੀ 15 ਸਾਲ ਤੇ ਪੰਜਾਬੀਆਂ ਨੂੰ ਲੈ ਕੇ ਕੀ ਦਿੱਤਾ? ਸਿੱਖਾਂ ਨੂੰ ਲੈ ਕੇ ਕੀ ਦਿੱਤਾ? ਕੀ ਲੈ ਕੇ ਦਿੱਤਾ ਸਿੱਖਾਂ ਨੂੰ? ਕੇਂਦਰ ਸਰਕਾਰ ਤੋਂ ਕੀ ਲਿਆਂਦਾ ਤੁਸੀਂ? ਕਹਿੰਦੇ ਜੀ ਅਸੀਂ GST ਦਾ ਪੈਸਾ ਲੈ ਕੇ ਆਂਦਾ। ਤੇ GST ਲਾਈ ਕੀ ਨਹੀਂ ਲੰਗਰਾਂ ਦੇ ਉੱਤੇ? ਲੰਗਰਾਂ ਦੇ ਉੱਤੇ GST ਲਾਈ ਕਿਹਨੇ ਆ? ਕਹਿੰਦੇ ਕੇਂਦਰ ਸਰਕਾਰ ਤੋਂ GST ਦਾ ਪੈਸਾ ਜਿਹੜਾ ਸੀ ਉਹ ਗੁਰਦੁਆਰਿਆਂ ਨੂੰ ਰਿਫੰਡ ਕਰਾਇਆ ਤੇ ਗੁਰਦੁਆਰਿਆਂ ਦੇ ਉੱਤੇ GST ਵੀ ਤਾਂ ਇਸੇ ਸਰਕਾਰ ਨੇ ਲਾਈ ਸੀ। ਕਿਹੜੇ ਸਮਝੌਤੇ ਕੀ ਤੁਸੀਂ ਖੱਟਿਆ? ਕੀ ਕੀਤਾ ਪੰਜਾਬ ਲਈ? ਅੱਜ ਪੰਜਾਬ ਪੁੱਛਦਾ ਤੇ ਹੁਣ ਫੇਰ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਤੁਸੀਂ ਹੁਣ ਨੰਬਰ 1 ਸੂਬਾ ਨਹੀਂ ਬਣਾ ਸਕਦੇ ਪੰਜਾਬ ਨੂੰ। 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਇਆ। ਪਹਿਲਾਂ ਵੀ ਤੁਸੀਂ ਪੰਜਾਬ ਨੂੰ ਲੁੱਟਿਆ, ਹੁਣ ਵੀ ਤੁਸੀਂ ਪੰਜਾਬ ਨੂੰ ਲੁੱਟਣਾ। ਸੋ ਮੈਂ ਇਸ ਕਰਕੇ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ। ਸਾਧ ਸੰਗਤ ਜੀ, ਬਹੁਤ ਵੱਡੀ ਜ਼ਰੂਰਤ। ਆ ਭਾਈ ਅਜੇਪਾਲ ਸਿੰਘ ਜੀ ਬਰਾੜ ਇੱਕ ਗੱਲ ਕਰਕੇ ਗਏ ਨੇ, ਕਹਿੰਦੇ ਸਿਆਣੇ ਕਹਿੰਦੇ ਜੇ ਚੁਬਾਰਾ ਨਵਾਂ ਪਾਉਣਾ ਹੋਵੇ ਨਾ ਤੇ ਉਹਦੇ 'ਚ ਇਹੋ ਜਿਹਾ ਕੋਈ ਬਾਲਾ ਸ਼ਤੀਰੀ ਨਹੀਂ ਲਾਉਣੀ ਚਾਹੀਦੀ ਜਿਹਨੂੰ ਪਹਿਲਾਂ ਘੁਣ ਲੱਗਿਆ ਹੋਵੇ ਜਾਂ ਪੁਰਾਣੀ ਹੋਵੇ। ਇਹ ਮਹੀਨਾ ਕੁ ਪਹਿਲਾਂ ਵੀ ਗੱਲ ਹੋਈ ਸੀ, ਮੈਂ ਵੀ ਇਹ ਗੱਲ ਕਹੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਬਣੇਗਾ ਤੇ ਇਹਦੇ ਵਿੱਚ ਕੋਈ ਵੀ ਬਾਲਾ ਜਾਂ ਕੋਈ ਵੀ ਸ਼ਤੀਰੀ ਜਿਹੜੀ ਹੈ ਉਹ ਘੁਣ ਲੱਗੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਮਜ਼ਬੂਤੀ ਨਹੀਂ ਮਿਲਣੀ। ਇੱਕ ਮੈਨੂੰ ਕਹਿਣ ਲੱਗਿਆ ਨੇਤਾ, ਕਹਿੰਦਾ ਕੋਈ ਗੱਲ ਨਹੀਂ ਜੀ, ਜੇ ਮਾੜਾ ਮੋਟਾ ਕਹਿੰਦੇ ਘੁਣ ਲੱਗਿਆ ਬਾਲਾ ਆ ਜਾਊਗਾ ਪਰ ਰੰਦਾ ਮਾਰ ਕੇ ਕਹਿੰਦੇ ਉਹਦਾ ਘੁਣ ਕੱਢ ਦਿਆਂਗੇ। ਮੈਂ ਕਿਹਾ ਜੇ ਰੰਦਾ ਮਾਰ ਕੇ ਬਾਲਿਆਂ ਦੇ ਘੁਣ ਕੱਢਣ ਲੱਗ ਪਏ ਨਾ ਤੇ ਦਾਤਣ ਰਹਿ ਜਾਣੀ ਆ, ਕੁਛ ਨਹੀਂ ਪੱਲੇ ਬਚਣਾ, ਇਹਨਾਂ ਨੂੰ ਬਾਹਰ ਕੱਢਣਾ ਪਊਗਾ।
फिर श्रोमणी अकाली दल ऐसा बनूगा जिहड़ा पंजाब लई जूझूगा, पंथ लई जूझूगा। मैं एक गल क्लीयर करदा कि पानियां दा जिहड़ा मसला है ये सिखां दा मसला नहीं है, पंजाबियां दा मसला है। चाहे मजदूर है, चाहे आड़तीए ने, चाहे दुकानदार है, चाहे वो किसी भी भाईचारे नाल संबंधित रखते हैं, जिहदे कोले पंजाब दा डोमिसाइल है, उन्होंने पंजाब के पानियां की राखी दे लई यतन करन दे लई तरद्दुत करना चाहिए, हिम्मत करनी चाहिए है। किड्डी कमाल दी गल है। पानियां दे झगड़े दूजियां स्टेटां दे दरम्यान भी हैगे। तमिलनाडु दा ते करनाटका दा भी पानियां दा झगड़ा बहुत लंबे समय तो चल रहा है, पर जदों पंजाब ते हरियाणा दे विचकार पानियां दे मामले की गल आउंदी है ते केंद्र सरकार हमेशा पंजाब दे विरुद्ध भुगतदी है। इन्हें कदे भी पंजाब के लोगों की साइकी नूं नहीं समझिया है। पंजाब के लोगों की छड्डो, केंद्र सरकार ने कदे उत्तरी भारत के लोगों की साइकी नूं नहीं समझिया है। उहदा कारण की है? उहदा कारण है कि साडे पंजाब दे विचों 13 MP चुने जाते हैं, हरियाणे चों 10 चुने जाते हैं, 23 हो गए, एक चंडीगढ़ का हो गया, 24 हो गए, 4 जिहड़े जम्मू के हो गए, 32 हो गए, तो एक जिहड़ा है 2 जिहड़े हिमाचल के हो गए, 34, ते यूपी चों कल्ले 85 आ जाते हैं, कल्ले 85 आ जाते, हरियाणे के कल्ले दे 25 ने, सॉरी राजस्थान के कल्ले दे 25 है। शायद इस करके कि पंजाब दे या उत्तरी भारत के लोगों की खास तौर पर सिखां की कदे साइकी नूं केंद्र ने नहीं समझिया है। जे केंद्र ने सिखां की साइकी नूं समझिया हुंदा ना ते अज सानू भी ये दिन नहीं सी देखने पैणे, ते देश नूं भी ये दिन नहीं सी देखने पैणे। इन्हें हमेशा ही देखो घट गिणती सिख ने भारत दे विच, मुसलमान भी घट गिणती है, बिल्कुल नहीं। मुसलमान भारत दे विच लार्जेस्ट सैकंड मेजोरिटी है। मुसलमान जिहड़े ने भारत दे विच सैकंड लार्जेस्ट मेजोरिटी ने। घट गिणती केवल ते सिख ने या बोधी है या जैनी है, जिन्हां दरमियान हिंदुआं दे विच बहुता फर्क नहीं समझा जाता। इस करके मूल रूप दे विच एक नंबर दे विच मिनोरिटी जिहड़े ने वो भारत दे विच सिख ने। ते जिन्ना चਿਰ भारत सरकार अपने देश दे विच रहन वाली मिनोरिटी के हकों की राखी की गल नहीं करती, चाहे वह हक पानियां दे होण, चाहे वह हक भाषा दे होण, चाहे वह हक फसली रेटां दे होण, चाहे मजदूरी रेटां दे होण, उन्ना चिर ना साडा स्टेट तरक्की करूगा। ते जे साडा पंजाब ना तरक्की कीता ते फिर भारत भी तरक्की नहीं कर सकूगा, क्यों सिर है पंजाब दा, ये ब्रेन है पंजाब भारत दा। पंजाब जिहड़ा है ये सिर है भारत दा, ब्रेन है भारत दा। ते जे एक कमजोर हो गया मत समझो कि तुसी मजबूत हो जाओगे, तुसी मजबूत नहीं होगे। अज सानू अपने स्टेट के लोगों के नाल खड़ना पैना है, सानू पंथ नाल खड़ना पैना है, सानू जिहड़ा है वो सिख मर्यादावां परंपरावां नाल खड़ना पैना। हाँ, मैं कहा ना कि 2000 साल तो भारत नूं एक करन दे यतन होए हैं। भारत नूं एक कीता जा सकदा है, मैं कहना दुनिया नूं एक कीता जा सकदा है। किवें कीता जा सकता है? दुनिया नूं एक करन दे लई संसार दे विच इक्को एक फलसफा है, वो है श्री गुरु ग्रंथ साहब महाराज दी बाणी। जे श्री गुरु ग्रंथ साहब महाराज दी बाणी विचले राजनीतिक मॉडल नूं जिहड़ा भी देश लागू कर देगा, उस देश दे विच कदे भुखमरी नहीं आऊगी, उस देश दे विच कदे जंग नहीं होगी, उस देश दे विच कदे नफरत नहीं होगी, उस देश दे विच कदे ईर्खा नहीं होगी। श्री गुरु ग्रंथ साहब महाराज के फलसफे के आधारित राजनीति और आर्थिक जिहड़ा स्ट्रक्चर है उन्होंने कायम करने की जिहड़ी है साध संगत जी बहुत वड्डी जरूरत है। मैं जिहड़े श्रोमणी अकाली दल की भर्ती चल रही है, 5 मैंबरी कमेटी भर्ती कर रही है, पानी जिहड़ा है वो सुटिया जा रहा लगातार। सिख संगत जिहड़ी है पर्चियां कटा के, पंजाब के लोग पर्चियां कटा के एक दरिया के पानी वांग जिहड़ा है वो बह रहे हैं पंजाब के अंदर। और आने वाले समय दे विच मैं इन्हां लीडरां नूं भी अपील करूंगा कि जिहड़ा वगदा पानी आ रहा है, जोश का वगदा पानी आ रहा है, इनू चैनलाइज कर लईए जिन्नी जल्दी हो सकता है, फिर ही असीं जिहड़ा है लाभ प्राप्त कर सकांगे। बड़ी अपनी सूझबूझ दे नाल, बड़ी अपनी जिहड़ी है समझदारी दे नाल इनू चैनलाइज कर लईए, क्योंकि हड़ का पानी जिहड़ा हुंदा ना वो मारदा है, ते हड़ दे पानी नू जे चैनलाइज कर लिया जावे ते वो संजाई दे काम आउंदा है, वो तरक्की दे काम आउंदा है। ते असीं हुण इस भर्ती नू चैनलाइज भी करना आउण वाले महीने दे अंदर। असीं लीडरशिप भी जिहड़ी है वो देनी है, ते उहदे लई तुहाडे साथ दी बहुत वड्डी जरूरत है। अंत दे विच मैं जिहड़े भी नौजवानां ने इस प्रोग्राम नूं
ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ। ਮਿਸਲ ਸਤਲੁਜ ਹੈ, ਭਾਈ ਰਵਿੰਦਰ ਸਿੰਘ ਜੀ ਬੈਠੇ ਨੇ, ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਚੰਗੇ ਲੋਕਾਂ ਨੂੰ ਮੈਂ ਮੰਚ ਤੇ ਬੈਠੇ ਆਗੂਆਂ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਵਮੈਂਟ ਦਾ ਹਿੱਸਾ ਬਣਾਓ। ਜਿਵੇਂ ਇਸ ਹਲਕੇ ਦੇ ਵਿੱਚ ਆ ਜਿਹੜੇ ਉਹ ਵਿਚਾਰੇ ਮਜਬੂਰੀ 'ਚ ਬੈਠੇ ਨੇ, ਭਾਵੇਂ ਪਤਾ ਨਹੀਂ ਕਿਵੇਂ, ਭਾਈ ਰਣਜੀਤ ਸਿੰਘ ਜੀ ਗਿੱਲ ਗਿਲਕੋ ਵਾਲੇ, ਇਹੋ ਜਿਹੇ ਬੰਦੇ ਜਿਹੜੇ ਆ ਸ਼ਾਮਲ ਜ਼ਰੂਰ ਕਰੋ ਆਪਣੇ ਨਾਲ, ਤਾਂ ਕਿ ਸਾਡੀ ਜਿਹੜੀ ਆ ਮਜ਼ਬੂਤ ਜਿਹੜੀ ਹੈ ਪਕੜ ਜਿਹੜੀ ਹੈ ਉਹ ਬਣ ਸਕੇ ਪਾਰਟੀ ਦੇ ਵਿੱਚ। ਮੈਂ ਅੰਤ ਦੇ ਵਿੱਚ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।